ਅਸਲਾਮੁਅਲੈਕਮ ਜੀ, ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਤੇ ਅੱਜ ਜਿਹੜੀ ਅਸੀਂ ਗੱਲ ਕਰਾਂਗੇ ਖਾਨ ਸਾਹਿਬ ਦੇ ਬਾਰੇ ਵਿੱਚ ਅਸੀਂ ਕਰ ਰਹੇ ਹਾਂ, ਔਰ ਇਸ ਪ੍ਰੋਗਰਾਮ ਦੇ ਦੋ ਹਿੱਸੇ ਹੋਣਗੇ। ਇੱਕ ਅਸੀਂ ਪਹਿਲੇ ਸ਼ੁਰੂ ਕਰਾਂਗੇ ਜਿੱਥੋਂ ਪ੍ਰੋਬਲਮ ਸ਼ੁਰੂ ਹੋਈ, ਉੱਥੋਂ ਸ਼ੁਰੂ ਕਰਾਂਗੇ ਔਰ ਜੇਲ੍ਹ ਤੱਕ ਜਾਵਾਂਗੇ। ਦੂਸਰਾ ਪ੍ਰੋਗਰਾਮ ਸਾਡਾ ਹੋਏਗਾ ਜਦੋਂ ਉਹ ਜੇਲ੍ਹ ਦੇ ਵਿੱਚ ਗਏ ਨੇ, ਉਸ ਤੋਂ ਬਾਅਦ ਕੀ ਹੋਇਆ। ਉਹਦੇ ਵਾਸਤੇ ਸਾਡੇ ਨਾਲ ਮੌਜੂਦ ਨੇ ਨਸੀਮ ਭਾਈ। ਅਸੀਂ ਇਹਨਾਂ ਕੋਲ ਪੁੱਛਾਂਗੇ ਕਿ ਇਹਨਾਂ ਕੋਲ ਕੀ ਇਨਫੋਰਮੇਸ਼ਨ ਹੈ ਔਰ ਇਹ ਕਿਸ ਤਰ੍ਹਾਂ ਸਾਰੀਆਂ ਪ੍ਰੋਬਲਮਸ ਆਈਆਂ ਔਰ ਕਿੱਥੋਂ ਕੰਮ ਸ਼ੁਰੂ ਹੋਇਆ। ਜੀ ਨਸੀਮ ਭਾਈ, ਅਸਲਾਮ ਵਾਲੇਕੁਮ। ਜੀ ਵਾਲੇਕੁਮ ਸਲਾਮ ਰਹਿਮਤੁਲਾਹ ਜੀ, ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਮਿਹਰਬਾਨੀ ਜੀ। ਤੇ ਕੋਈ ਰੋਸ਼ਨੀ ਪਾਓ ਕਿ ਪ੍ਰੋਬਲਮ ਸ਼ੁਰੂ ਕਿੱਥੋਂ ਹੋਈ। ਜੀ ਦੱਸਦਾ ਪਹਿਲੋਂ ਤੁਹਾਡੇ ਜਿਹੜੇ ਸਬਸਕ੍ਰਾਈਬਰ ਨੇ, ਜਿਹੜੇ ਮਿਸਾਲ ਤੌਰ 'ਤੇ PTI ਵਾਲੇ ਨੇ, ਫਸਟ ਆਫ ਆਲ ਉਹਨਾਂ ਨੂੰ ਕੋਈ ਪਰਸਨਲ ਲੈਣ ਦੀ ਜ਼ਰੂਰਤ ਨਹੀਂ ਹੈ, ਗੁੱਸਾ ਨਾਰਾਜ਼ ਨਹੀਂ ਹੋਣਾ ਚਾਹੀਦਾ। ਮੇਰੇ ਕੋਲ ਜਿਹੜੀ ਗੱਲ ਹੈ ਇਨਫੋਰਮੇਸ਼ਨ ਹੈ ਉਹਦੇ ਬਾਰੇ ਗੱਲ ਕਰਾਂਗੇ। ਜੀ ਜੀ। ਕੋਈ PTI ਦਾ ਚੈਨਲ ਨਹੀਂ ਪਹਿਲਾਂ ਨਹੀਂ, ਵਿਊਅਰ ਹੋ ਸਕਦੇ ਨਾ, ਆਮ ਟਾਈਮ ਉਹ ਵਿਊਅਰ ਜਿਹੜਾ ਉਹ ਕੋਈ ਵੀ ਹੋ ਸਕਦਾ। ਜਿਹੜੀ ਗੱਲ ਹਕੀਕਤ ਕਰਾਂਗੇ, ਇਹਦੇ ਵਿੱਚ ਬੁਰਾ ਮਨਾਉਣ ਵਾਲੀ ਕੋਈ ਗੱਲ ਨਹੀਂ। ਤੁਸੀਂ ਆਪਣੀ ਰਾਏ ਜ਼ਰੂਰ ਦੇ ਸਕਦੇ ਹੋ। ਜੀ ਮੈਂ ਨਾ ਹੋਵੇ ਕਿ ਤੁਹਾਡੇ ਕਮੈਂਟ ਨੈਗੇਟਿਵ ਨਾ ਕਰਿਓ ਸਰ। ਗੱਲ ਕਰੋ ਜੀ। ਇਮਰਾਨ ਖਾਨ ਸਾਹਿਬ ਇੱਕ ਪਾਕਿਸਤਾਨ ਦੇ ਹੀਰੋ ਸਨ ਹਨ ਔਰ ਰਹਿਣਗੇ। ਇੱਕ ਗ੍ਰੇਟ ਪਰਸਨ, ਗੁੱਡ ਕ੍ਰਿਕਟਰ, ਐਵਰੀਥਿੰਗ ਗੁੱਡ। ਜੀ 2018 'ਚ ਹਕੂਮਤ ਬਣੀ ਨੇ, ਅਗਸਤ ਸਮਥਿੰਗ 'ਚ। ਜੀ 19 'ਚ ਅਮਰੀਕਾ ਆਏ ਨੇ ਇੱਥੇ ਸਤੰਬਰ, ਜਿਸ ਯੂਨਾਈਟਿਡ ਨੇਸ਼ਨ ਦੇ ਜਿਹੜੇ ਦੁਨੀਆ ਦੇ ਸਾਰੇ ਚੋਰ ਇਕੱਠੇ ਹੁੰਦੇ ਨੇ ਮੈਨਹਟਨ ਦੇ ਵਿੱਚ, ਜਦੋਂ ਤਕਰੀਰ ਕੀਤੀ ਯੂਨਾਈਟਿਡ ਨੇਸ਼ਨ ਦੇ ਵਿੱਚ। ਉਹ ਤਕਰੀਰ ਇੱਕ ਤਾਂ ਮਾਸ਼ਾਅੱਲਾ ਬਹੁਤ ਅੱਛੀ ਲੰਬੀ ਕੀਤੀ ਨੇ ਜੀ, ਲੇਕਿਨ ਉਸ ਤਕਰੀਰ ਦੇ ਵਿੱਚ ਉਹ ਬਹੁਤ ਸਾਰੀਆਂ ਲੈਣਾ ਕ੍ਰਾਸ ਕਰ ਗਏ ਨੇ, ਜਿਹਨੇ ਤੁਹਾਡੇ ਬਹੁਤ ਸਾਰੇ ਅਰਬ ਮਮਾਲਿਕ ਦੇ ਜਿਹੜੇ ਬਾਦਸ਼ਾਹਤ ਸਿਸਟਮ ਦੇ ਵਿੱਚ ਲੋਕਾਂ ਨੂੰ ਪਸੰਦ ਨਹੀਂ ਆਈ ਜੀ, ਬਿਲਖਸੂਸ ਜਿਨ੍ਹਾਂ ਦਾ ਜਹਾਜ਼ 'ਤੇ ਆਏ ਸਨ। ਠੀਕ ਹੈ ਕਿਉਂਕਿ ਇਹ ਚਾਹੁੰਦੇ ਨੇ ਇਸਲਾਮਿਕ ਨੇਟੋ ਬਣ ਜਾਏ, ਜਿਹਦੇ ਵਿੱਚ ਮਲੇਸ਼ੀਆ ਮਾਤੀਰ ਮੁਹੰਮਦ, ਉਹ ਵਿਚਾਰਿਆਂ ਨੂੰ ਵੀ ਰਿਟਾਇਰ ਕੱਢਤਾ ਗਿਆ। ਬਸ ਗ੍ਰੇਟ ਪਰਸਨ, ਮੁਲਕ ਵਾਸਤੇ ਬਹੁਤ ਅੱਛਾ ਸੀ। ਦੂਸਰੇ ਸਨ ਇਮਰਾਨ ਖਾਨ ਸਾਹਿਬ, ਇਹਨਾਂ 'ਤੇ ਵੀ ਉਸ ਵਕਤ ਪ੍ਰੈਸ਼ਰ ਆਇਆ। ਤੀਸਰਾ ਸੀ ਤੁਰਕੀ ਵਾਲਾ ਤਈਅਬ ਅਰਦਗਾਨ, ਰਜਬ ਤਈਅਬ ਅਰਦਗਾਨ। ਉਹ ਬਚ ਗਿਆ, ਸਟਰੋਂਗ ਸੀ ਸਿਸਟਮ, ਕਿਉਂਕਿ ਅਰਬਾਂ ਨੂੰ ਦੁਬਾਰਾ ਯਾਦ ਆ ਜਾਂਦਾ ਸਲਤਨਤ ਦੇ ਉਸਮਾਨੀਆ ਦਾ ਦੌਰ, ਜਿਹਨਾਂ ਕੋਲ ਉਹਨਾਂ ਨੇ ਲਿੱਤੀ ਸੀ। ਉਹਨਾਂ ਨੂੰ ਡਰ ਹੈ ਵਾਪਸ ਨਾ ਆ ਜਾਣਗੇ, ਨੇਟੋ ਬਣ ਗਈ ਤਾਂ। ਕਿਉਂਕਿ ਇੱਕ ਤਾਂ ਅਰਬੀ ਤਾਦਾਦ 'ਚ ਥੋੜ੍ਹੇ ਨੇ, ਦੂਸਰਾ ਉਹ ਲੜਨ ਵਾਲੇ ਚੱਕਰਾਂ 'ਚ ਨਹੀਂ ਪੈਂਦੇ। ਠੀਕ ਹੈ ਨਾ, ਉਹਨਾਂ ਨੂੰ ਯੱਲਾ ਵਾਲਾ ਕੰਮ ਹੈ। ਠੀਕ ਹੈ। ਜਿਸ ਕਰਕੇ ਇਹਨਾਂ ਨੇ ਇੱਥੇ ਆ ਕੀਤਾ ਸਾਰਾ ਕੁਝ, ਫਿਰ ਵਾਪਸ ਜਹਾਜ਼ 'ਚ ਬੈਠੇ ਨੇ। ਅਮਰੀਕਾ ਦੀ ਫਜ਼ਾ ਤੋਂ ਗਏ ਨੇ, ਉੱਧਰੋਂ ਕੈਨੇਡਾ ਤੋਂ ਹੋ ਕੇ ਜੈਸੀ 2-2.5 ਘੰਟੇ ਉੱਡ ਬੈਠੇ। ਜੈਸੀ ਅਟਲਾਂਟਿਕ ਓਸ਼ਨ 'ਤੇ ਪਹੁੰਚੇ ਤੇ ਖਾਨ ਸਾਹਿਬ ਨੇ ਆਪਣੀ ਕਾਬੀਨਾ ਜਿਹੜੇ ਨਾਲ ਸਨ ਉਹਨਾਂ ਵੀ गपशप लाने ने किया कि यार देखो हमारे कितने बंदे वहाँ पे सऊदी में, हम सऊदी पे टेक ओवर क्यों ना कर लें, मीनिंग कि ਅਸੀਂ ਸਊਦੀ 'ਤੇ ਕਬਜ਼ਾ ਕਰ ਲਈ ਪਾਕਿਸਤਾਨੀ। ਠੀਕ ਹੈ। ਹੁਣ ਭਾਈ ਜੀ ਹਰ ਚੀਜ਼ ਜਿਹੜੀ ਦੁਨੀਆ ਜਿੱਥੇ ਵੀ ਗੱਲ ਹੁੰਦੀ ਹੈ ਬੱਗ ਹੁੰਦੀ ਹੈ, ਲੇਕਿਨ ਜਹਾਜ਼ ਹੀ ਉਹਨਾਂ ਦਾ ਸੀ। ਉਹਨਾਂ ਨੇ ਸੁਣ ਲਿਆ। ਓਕੇ। उन्होंने पायलट, उन्होंने गुस्सा चढ़ने, पायलट ने कहा कि वापस इनको जेब के उतार के ला के आओ, यल्ला करके आओ। ठीक है। ਫਿਰ ਤੁਸੀਂ ਉਸ ਵਕਤ ਦੀ ਵੀਡੀਓ, ਜੇ ਕਿਸੇ ਨੇ ਵੀਡੀਓਜ਼ ਨਹੀਂ ਵੇਖੀਆਂ ਤਾਂ ਹੁਣ ਕੱਢ ਕੇ ਵੇਖ ਲਓ। ਉਹਨਾਂ ਨੂੰ ਵਾਪਸ ਲਾ ਕੇ JFK ਲਾਇਆ ਗਿਆ। ਸਾਰੇ ਜਿਹੜੇ 70-75 ਨਾਲ ਕਰਬੀਨਾ ਦੇ ਬੰਦੇ ਆਉਂਦੇ ਨੇ, ਪਤਾ ਨਹੀਂ ਇਤਨੇ ਲੋੜ ਕੋਈ ਨਹੀਂ ਹੁੰਦੀ। 2-4 ਆ ਜੋ ਜਿਹੜੇ ਝੂਠ ਸਾਜ ਕਰਨੇ ਨੇ। ਵੈਸੇ ਵੀ ਯੂਨਾਈਟਿਡ ਨੇਸ਼ਨ ਦਾ ਕੋਈ ਖਾਸ ਫਾਇਦਾ ਨਹੀਂ ਹੈ। ਕਿਸੇ ਅੱਛਾਈ ਗਰੀਬ ਮੁਲਕ ਦੀ ਮਦਦ ਵਾਸਤੇ ਨਹੀਂ ਆਉਂਦੇ। 4-5 ਨੇ ਆਪਣੇ ਵਾਸਤੇ ਬਣਾਈ ਹੈ, ਜਿਹਦੇ ਕੋਲ ਜ਼ਿਆਦਾ ਪਾਵਰ ਹੁੰਦੀ ਉਹਦੀ ਸੁਣੀ ਜਾਂਦੀ ਉੱਥੇ। ਠੀਕ ਹੈ। ਵੇਸਟ ਆਫ ਟਾਈਮ ਐਂਡ ਮਨੀ ਹੈ। ਅਤੇ ਉੱਥੇ ਜਨਾਬ ਉਹਨਾਂ ਨੂੰ ਵਾਪਸ ਆ ਕੇ ਲਾਤਾ ਇੱਥੇ। ਫਿਰ ਵਾਪਸ ਇੱਥੇ ਆ ਕੇ ਮੈਨਹਟਨ ਬੜੇ ਔਖੇ ਹੋ ਕੇ ਸੌਖੇ ਹੋ ਕੇ ਪਹੁੰਚੇ ਵਾਪਸ ਪਾਕਿਸਤਾਨ। ਓਕੇ। ਤੁਸੀਂ ਉਸ ਵਕਤ ਪੁਰਾਣਾ ਵੀਡੀਓਜ਼ ਰਿਕਾਰਡ ਖੋਲ੍ਹ ਕੇ ਵੇਖ ਲਓ। ਉਹਦੇ ਵਿੱਚ ਫਿਰ ਜਨਰਲ ਬਾਜਵਾ ਪਾਕਿਸਤਾਨ ਦੇ ਆਰਮੀ ਚੀਫ, ਉਹਨਾਂ ਨੂੰ ਸਊਦੀਆ ਨੇ ਬੁਲਾਇਆ, ਸਮਨ ਕੀਤਾ ਭਈ ਇੱਧਰ ਆ। ਓਕੇ। ਉਹ ਗਏ ਨੇ, ਉਹਨਾਂ ਨੇ ਕਿਹਾ ਇਹ ਕੀ ਬੰਦਾ ਲਾ ਤੈਨੂੰ ਕੱਢੋ। ਹੁਣ ਡਾਇਰੈਕਟ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਸੀ ਕਿ ਇਹਨਾਂ ਕੋਲ ਜਾ ਕੇ ਅਸਤੀਫਾ ਲੈ ਲੈਣ, ਕਿ ਉਹ ਖ਼ਤਮ ਹੋ ਗਿਆ ਸਿਸਟਮ ਪੁਰਾਣਾ। ਨਾ ਸਦਰ ਕੱਢ ਸਕਦਾ ਸੀ, ਸਦਰ ਵੀ ਇਹਨਾਂ ਦਾ ਆਪਣਾ ਸੀ, ਉਹ ਵੀ ਡਾਇਰੈਕਟ ਨਹੀਂ ਕਹਿ ਸਕਦੇ। ਲੇਕਿਨ ਉਹਨਾਂ ਨੇ ਕੋਸ਼ਿਸ਼ ਬੜੀ ਕੀਤੀ ਕਿ ਇਹਨਾਂ ਦੀ ਪਾਰਟੀ ਦੇ ਵਿੱਚ ਕੋਈ ਬੰਦਾ ਆ ਜਾਏ। ਅਸਦ ਉਮਰ ਨੇ ਬੜੀ ਕੋਸ਼ਿਸ਼ ਕੀਤੀ, ਉਹ ਪਰਵੇਜ਼ ਖਟਕ ਸਾਹਿਬ ਸਨ, ਹੋਰ ਵੀ ਬੜੇ ਜਿਹੜੇ ਸਨ। ਹਰ ਬੰਦੇ ਨੇ ਆਪਣੀ ਕੋਸ਼ਿਸ਼ ਕੀਤੀ। ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਖਾਨ ਨਾਲ ਰਾਜ਼ੀ ਹੋ ਜਾਣ। ਉਹਨਾਂ ਨੇ ਕਿਹਾ ਬਈ ਮਜਬੂਰੀਆਂ ਸਨ ਵੀ, ਮੈਂ ਵੀ ਉਹਨਾਂ ਨੇ ਦੱਸਿਆ ਵੀ, ਇਹਨਾਂ ਦੱਸਿਆ ਹੋਇਆ ਕਿ ਅਸੀਂ ਇਹਨਾਂ ਨੂੰ ਰੱਖ ਸਕਦੇ, ਕੈਰੀ ਨਹੀਂ ਕਰ ਸਕਦੇ। ਪਿੱਛੋਂ ਆਰਡਰ ਨੇ ਬਈ ਤੁਹਾਡੇ ਕੋਲ ਦੇਖੋ, ਕਿਸੇ ਕੋਲ ਮੰਗ ਕੇ ਖਾਂਦੇ ਹੋ ਤਾਂ ਤੁਸੀਂ ਮੰਨਣਾ, ਗੱਲਾਂ ਮੰਨਣੀਆਂ ਪੈਂਦੀਆਂ ਨੇ। ਠੀਕ ਹੈ ਨਾ। ਉਹਨਾਂ ਨੇ ਕਿਹਾ ਜੀ, ਫਿਰ ਉਹ ਟਾਈਮ ਲੱਗਿਆ ਵਿੱਚ ਕੋਵਿਡ ਆ ਗਿਆ, ਉਹਦੇ ਕਰਦਿਆਂ ਫਿਰ ਇਹਨਾਂ ਨੇ ਬੜਾ ਜ਼ੋਰਦਾਰ ਲਾ ਕੇ ਨਾ ਐਂਡ 'ਤੇ ਉਹਨਾਂ ਨੇ ਕਿਹਾ ਜੀ ਇਹਨੂੰ ਮਤਲਬ ਇਹਨਾਂ ਨੇ ਕੱਢਣਾ ਹੀ ਕੱਢਣਾ। ਉਹਨਾਂ ਨੇ ਫਿਰ ਵਾਪਸ ਦੂਸਰੀ ਜਿਹੜੀ ਪਾਰਟੀਆਂ ਜਿਨ੍ਹਾਂ ਨੂੰ ਉਮੀਦ ਸੀ ਕਿ ਕਦੇ ਇਹਨਾਂ ਜੇ ਬਹਾਲ ਨਹੀਂ ਹੋ ਸਕਣਗੀਆਂ, ਮਿਸਲ ਨੂਨ ਲੀਗ ਹੋ ਗਈ, ਪੀਪਲਸ ਪਾਰਟੀ, ਮੈਂ ਦੋ ਆਈ ਸਨ, ਹੋਰ ਵੀ ਨਾਲ ਥੋੜ੍ਹੀ ਬਹੁਤ ਹੋਣੀਆਂ ਨੇ।
ਕੁਝ ਇਹਨਾਂ ਦੇ ਨਾਲ ਜਿਹੜੇ ਰਲੇ ਸਨ ਉਹਨਾਂ ਨੂੰ ਵੀ ਮਿਲਾ ਮਿਲੂ ਕੇ ਅਦਮ ਅਤਮਾਦ ਕਰਾ ਕੇ ਤੇ ਇਹਨਾਂ ਨੂੰ ਫਾਰਗ ਕਰਤਾ। ਓਕੇ। ਉਹ ਜਿਹੜਾ ਤੁਸੀਂ ਡੋਨਲਡ ਲੂ ਦਾ ਸੁਣਦੇ ਹੋ ਨਾ, ਹਬੀਬ ਅਕਰਮ, ਕਿ ਪਤਾ ਜਿਹੜੇ ਵੀ ਅਕਰਮ ਸਾਹਿਬ ਸਨ ਤੁਹਾਡੇ ਇੱਥੇ, ਉਹ ਰਿਟਾਇਰਡ ਹੋ ਕੇ ਜਾ ਰਹੇ ਸਨ, ਤੇ ਡੋਨਲਡ ਲੂ ਵੀ ਕੋਈ ਮੇਨ ਬੰਦਾ ਨਹੀਂ ਸੀ, ਉਹ ਦੂਸਰੇ ਤੀਸਰੇ ਨੰਬਰ ਸੈਕਟਰੀ ਕੋਈ ਥੱਲੇ ਕਰਕੇ ਆਉਂਦਾ ਸੀ, ਤੇ ਉਹਦੇ ਨਾਲ ਸਿਰਫ ਡਿਨਰ ਕਰਨੇ ਵੀ ਤੁਸੀਂ ਦੋਸਤ ਅੱਛਾ ਗੁਜ਼ਰਿਆ ਤੇ ਜਾ ਰਹੇ ਨੇ। ਉਹਨਾਂ ਨੇ ਕਿਹਾ ਯਾਰ ਸਾਡੇ ਖਾਨ ਸਾਹਿਬ ਨਾਲ ਬਾਈਡਨ ਦੀ ਕੋਈ ਗੱਲ ਤਾਂ ਕਰਾ ਦਿਓ। ਉਹਨੇ ਕਿਹਾ ਗੱਲ ਕੀ ਕਰਾਉਣੀ, ਉਹ ਤਾਂ ਵੀ ਜਾ ਰਹੇ, ਇਨਫੋਰਮੇਸ਼ਨ ਤਾਂ ਸ਼ੇਅਰ ਕਰਨੀ ਪੈਂਦੀ ਸਾਰੀ ਦੁਨੀਆ ਨਾਲ ਵੀ ਕੀ ਸਾਡੇ ਮੁਲਕ 'ਚ ਹੋ ਰਿਹਾ। ਸਿਰਫ ਉੱਥੇ ਦੇ ਮਤਲਬ ਜਿਹੜਾ ਵਜ਼ੀਰ ਆਜ਼ਮ ਜਾਂ ਜੋ ਵੀ ਹੈ ਉਹਦੇ ਨੂੰ ਨਹੀਂ ਪਤਾ ਹੁੰਦਾ, ਬਾਕੀ ਸਭ ਨੂੰ ਪਤਾ ਹੁੰਦਾ ਕੀ ਹੋਣ ਲੱਗਾ। ਓਕੇ। ਉਹਨੇ ਜਿਵੇਂ ਸੁਣਿਆ ਤੇ ਉਹਨਾਂ ਨੂੰ ਹਾਲਾਂਕਿ ਆਫ ਦਾ ਰੈਕਟ ਗੱਲ ਸੀ, ਆਪਸ ਜਿਹਦੇ ਪਰਸਨਲ ਤੁਸੀਂ ਮੈਂ ਗੱਲ ਕਰ ਰਹੀ ਹੈ, ਯਾਰ ਦੋਸਤ ਕੋਈ ਜਾ ਰਿਹਾ ਕਿਰੇ ਤੇ ਪਾਰਟੀ, ਉਹਨੇ ਇਸ ਤਰੀਕੇ ਕਿ ਯਾਰ ਉਹਦੀ ਛੁੱਟੀ ਹੋਣ ਲੱਗੀ ਹੈ। ਉਹਨਾਂ ਨੇ ਫਿਰ ਉਸ ਤਰ੍ਹਾਂ ਹੀ ਭੇਜਦਾ ਸਾਰਾ ਰਿਕਾਰਡ ਪਿੱਛੇ ਸਾਰਾ ਕੁਝ। ਓਕੇ। ਤੇ ਉਹ ਜਿਹੜੇ ਉਹ ਲੜਾਉਂਦੇ ਸਨ ਨਾ ਕਿ ਇਹ ਉਹ ਕੀ ਉਹਨੂੰ ਕਹਿੰਦੇ ਨੇ ਯਾਰ, ਉਹ ਜਿਹੜੀ ਤਾਰ ਜਿਹੜੀ ਸਾਈਫਰ, ਉਹ ਸਾਈਫਰ ਇਹ ਸੀ। ਓਕੇ। ਠੀਕ ਹੈ ਨਾ, ਲੇਕਿਨ ਉਹਦੇ 'ਚ ਵੇਖਿਆ ਜਾਏ ਤੁਹਾਡੇ ਆਪਣੇ ਸਿਸਟਮ ਨੇ ਤੁਹਾਨੂੰ ਰਿਜੈਕਟ ਕੀਤਾ ਹੈ ਨਾ, ਮਤਲਬ ਮੀਨਿੰਗ ਪਾਰਲੀਮੈਂਟਰੀ ਸਿਸਟਮ ਹੈ, ਤੁਹਾਡੇ ਵੋਟ ਹੀ ਤੁਹਾਡੇ ਨਹੀਂ ਰਹੇ, ਰਾਈਟ ਔਰ ਰੌਂਗ। ਉਹ ਫਿਰ ਉਹਨਾਂ ਨੂੰ ਉਸ 'ਚ ਕੱਢ ਦਿੱਤਾ ਗਿਆ। ਫਿਰ ਬਾਕੀ ਕੇਸਿਸ ਜਿਹੜੇ ਬਣਦੇ ਨੇ ਇਹ ਖ਼ਤਮ ਵੀ ਇਸ ਤਰ੍ਹਾਂ ਹੀ ਹੋ ਜਾਂਦੇ ਨੇ। ਠੀਕ ਹੈ ਨਾ, ਉਹ ਤਾਂ ਮਸਾਲਾ ਸਾਡੇ ਸਾਹਮਣੇ। ਪਲੱਸ ਜਿਸ ਤਰ੍ਹਾਂ ਹੁਣ ਹਰ ਚੀਜ਼ ਦੇ ਵਿੱਚ ਤੁਹਾਡੇ ਖਿਲਾਫ ਵੀ ਸਾਰਾ ਸਿਸਟਮ ਹੋ ਜਾਏ, ਤੁਸੀਂ ਸੱਚੇ ਹੋ ਕਿ ਵੀ ਝੂਠੇ ਹੋ, ਤੇ ਝੂਠਾ ਵੀ ਸੱਚਾ। ਓਕੇ। ਠੀਕ ਹੈ ਨਾ, ਉਹ ਖੈਰ ਉਹਨੇ ਕਰ ਕਰਾ ਕੇ ਜੋ ਵੀ ਕੀਤਾ ਨੇ, ਫਿਰ ਹਿਊਮਿਲੀਏਟ ਬੇਇੱਜ਼ਤੀ ਕੀਤੀ ਗਈ ਹੈ, ਸਪੈਸ਼ਲੀ ਜਿਸ ਕੇ ਥਰੂ ਕੋਰਟ ਦੇ ਵਿੱਚ ਚੁੱਕਿਆ। ਹਾਲਾਂਕਿ ਕੋਰਟ ਦਾ ਆਰਡਰ ਹੈ ਕਿ ਕੋਰਟ ਦੇ ਪ੍ਰਮਿਸਿਸ ਦੇ ਵਿੱਚ ਹੀ ਆ ਜਾਂਦੇ ਹੋ, ਤੁਹਾਨੂੰ ਅਰੈਸਟ ਨਹੀਂ ਕਰ ਸਕਦਾ ਕੋਈ ਵੀ। ਸਹੀ ਹੈ। ਤੁਸੀਂ ਵਕੀਲ ਦੇ ਚੈਂਬਰ ਚਲੇ ਗਏ ਹੋ, ਜਿੱਥੇ ਵੀ ਹੈ ਉਹਦੇ 'ਚ ਤੁਹਾਨੂੰ ਅਰੈਸਟ ਨਹੀਂ ਕਰ ਸਕਦਾ, ਨਾ ਪੁਲਿਸ ਨਾ ਕੋਈ ਹੋਰ ਅਦਾਰਾ ਹੈ, ਕਾਨੂੰਨ ਦੇ ਮੁਤਾਬਿਕ ਹੈ ਨਾ। ਓਕੇ। ਤੁਸੀਂ ਮੈਂ ਤਾਂ ਨਹੀਂ ਗੱਲਾਂ ਬਣਾਈਆਂ ਨਾ, ਕਾਨੂੰਨ ਕਹਿੰਦਾ ਕਿ ਤੁਸੀਂ, ਕਾਨੂੰਨ ਕਿੱਥੇ ਦਾ ਕਹਿੰਦਾ? ਪਾਕਿਸਤਾਨ ਦਾ। ਜਦੋਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਬ੍ਰਿਟਿਸ਼ ਨਹੀਂ ਥੋੜਾ, ਤੇ ਫਿਰ ਉਹ ਤਾਂ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਕਾਨੂੰਨ ਤਾਂ ਨਹੀਂ ਨਾ, ਉਹ ਪਾਕਿਸਤਾਨ ਜਿਹੜਾ ਕਾਨੂੰਨ ਇਸਤੇਮਾਲ ਹੋ ਰਿਹਾ, ਲੈਟਸ ਸੇ ਦੈਟ ਵੇ, ਜਿਹੜਾ ਬ੍ਰਿਟਿਸ਼ ਛੋੜ ਗਿਆ, ਜਿਨ੍ਹਾਂ ਦੇ ਅਜੇ ਵੀ ਤੁਸੀਂ ਗੁਲਾਮ ਹੋ, ਬਿਕੋਜ਼ ਤੁਸੀਂ ਆਜ਼ਾਦ ਨਹੀਂ ਹੋਏ ਤੁਸੀਂ, ਕਿਉਂਕਿ ਉਹਨਾਂ ਦੇ ਸਿਸਟਮ ਵਿੱਚ ਚੱਲ ਰਹੇ ਹੋ, ਤੇ ਸਟਿਲ ਉਹਨਾਂ ਦੇ ਗੁਲਾਮੀ 'ਚ ਕਰ ਰਹੇ ਹੋ, ਬਲਕਿ ਗੁਲਾਮੀ ਤੋਂ ਗੁਲਾਮ ਤਾਰੋ। ਠੀਕ ਹੈ ਨਾ, ਪਹਿਲੂ ਗੋਰਾ ਖੁਦ ਕਰਦਾ ਸੀ, ਹੁਣ ਗੋਰਿਆਂ ਦੇ ਨੌਕਰ ਤੁਹਾਡੀ ਤੇ ਹਕੂਮਤ ਕਰ ਰਹੇ ਨੇ। ਗੁਲਾਮ ਵੀ ਸਟ੍ਰੇਟ ਫਾਰਵਰਡ, ਹਾਂ ਗੁਲਾਮ, ਕਿਉਂਕਿ ਸਾਰਿਆਂ ਦਾ ਪੈਸਾ ਕਿੱਥੇ ਕੁਈਆਂ ਦਾ ਰੁੜ ਗਿਆ ਤੇ ਕੁਈਆਂ ਦਾ ਇੱਧਰ ਪਿਆ, ਹੋਰ ਕਿੱਥੇ ਬਾਹਰ ਹੀ ਹੈ ਨਾ। ਉਹ ਇਤਨੀ ਇਨਵੈਸਟਮੈਂਟ ਬਾਕੀ ਕਿਸੇ ਮੁਲਕ ਦਾ ਕਿਸੇ ਦੀ ਇਤਨੀ ਜ਼ਰੂਰਤ ਹੈ ਕਿ ਉਹ ਨੌਕਰੀ ਉੱਥੇ ਕਰੇ ਜਾਂ ਸਿਆਸਤ ਉੱਥੇ ਕਰੇ ਜਾਂ ਕੰਮ ਉੱਥੇ ਕਰੇ ਤੇ ਪੈਸਾ ਬਾਹਰ ਰੱਖ ਕੇ ਵੇਖੇ। ਕਿਸੇ ਮੁਲਕ ਦਾ ਕੋਈ ਮੈਂ ਦੱਸ ਦੀ ਦੁਨੀਆ ਦੇ ਅੱਛੇ ਡਿਵੈਲਪ ਮੁਲਕਾਂ ਦੀ ਗੱਲ ਕਰ ਰਹੇ, ਅਫਰੀਕਾ ਦੇ ਕਹਿ ਲਓ ਜਾਂ ਕੋਈ ਐਸੇ, ਸਾਡੇ ਮੁਲਕ ਦਾ ਇਸ ਤਰ੍ਹਾਂ ਤੇ ਕਿਸੇ ਦਾ ਵੀ ਨਹੀਂ। ਤੇ ਫਿਰ ਹੋਣਾ ਚਾਹੀਦਾ ਨਾ ਕਿ ਮੁਲਕ ਦੇ ਵਿੱਚ ਹੀ ਪੈਸਾ ਰੱਖੋ ਜਾਂ ਲੈ ਕੇ ਆਓ, ਜਿਸ ਤਰ੍ਹਾਂ ਵੀ ਕਮਾਇਆ ਜੇ, ਚਲੋ ਉਹਦੇ ਤੋਂ ਟੈਕਸ ਪੇ ਕੇ ਲੀਗਲ ਤੇ ਕਰੋ, ਮੁਲਕ ਦਾ ਤਾਂ ਫਾਇਦਾ ਹੋਵੇ ਨਾ। ਬਾਹਰ ਦੇ ਵੇਖੋ ਹੁਣ ਅੱਲਾ ਖੈਰ ਕਰੇ, ਲੇਕਿਨ ਜਿਹੜੇ ਦੁਬਈਆਂ 'ਚ ਲਾਏ ਨੇ ਜਿਨ੍ਹਾਂ ਸਭ ਡੁੱਬ ਗਏ ਇਸ ਕਿਸਮ ਦਾ ਇਸ ਟਾਈਮ ਦੇ ਉੱਤੇ ਹਾਲਾਤ ਜਿਹੜੇ ਨਜ਼ਰ ਆ ਰਹੇ, ਔਰ ਜੋ ਅੱਗੇ ਜਿਸ ਤਰ੍ਹਾਂ ਚੱਲ ਰਿਹਾ ਨਿਜ਼ਾਮ ਇਹ ਹੋਰ ਖ਼ਰਾਬ ਹੋਏਗਾ। ਅੱਲਾ ਨਾ ਕਰੇ, ਅੱਲਾ ਮਾफ़ ਕਰੇ, ਅੱਲਾ ਮਾफ़ ਕਰੇ, ਮਾफ़ ਕਰੇ, ਲੇਕਿਨ ਇਹ ਹਾਲਾਤ ਖ਼ਰਾਬ ਹੁੰਦੇ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਜਾ ਰਹੇ। ਤੇ ਉਹ ਖੈਰ ਜਿਸ ਉੱਤੇ ਖਾਨ ਸਾਹਿਬ ਨੂੰ ਉੱਤੇ ਚੁੱਕਿਆ ਗਿਆ, ਉਹ ਵੀ ਬੜੇ ਬੇਇੱਜ਼ਤੀ ਕੀਤੀ ਗਈ ਹੈ, ਰੌਂਗ ਨਹੀਂ। ਹੁਣ ਉਹਦੇ ਤੋਂ ਪਹਿਲੇ ਜੀ ਖਾਨ ਸਾਹਿਬ ਵਾਪਸ ਗਏ ਨੇ, ਚਲੇ ਗਏ ਨੇ, ਪਾਕਿਸਤਾਨ ਪਹੁੰਚ ਗਏ ਨੇ। ਖਾਨ ਸਾਹਿਬ ਨੂੰ ਕੱਢ ਦਿੱਤਾ ਗਿਆ ਜੀ, ਇਹ 2022 ਦੀ ਗੱਲ ਹੈ। ਖਾਨ ਸਾਹਿਬ ਲਾਹੌਰ ਆ ਗਏ, ਚਲੇ ਗਏ। ਫਿਰ ਜਿਹੜੀ ਡਰਾਮੇਬਾਜ਼ੀ ਉੱਥੇ ਕਰਦੇ ਰਹੇ ਨੇ ਘਰ ਉਹਨਾਂ ਦੇ, ਉਹ ਡਰਾਮੇਬਾਜ਼ੀ ਸੀ। ਮਸਲਨ ਆਮ ਸੌਰੀ, ਜਿਹੜਾ ਉਹਨਾਂ ਦੇ ਘਰ ਪੁਲਿਸ ਜਾਂਦੀ ਰਹੀ ਹੈ, ਛਾਪੇ ਮਾਰਦੀ ਰਹੀ ਹੈ, ਉਹ ਬੇਇੱਜ਼ਤੀ ਕਰਨ ਦੀ ਗੱਲ ਹੈ ਨਾ, ਹਿਊਮਿਲੀਏਸ਼ਨ ਕਹਿੰਦੇ ਬੇਇੱਜ਼ਤੀ ਕਰਨਾ ਤੇ ਬੇਇੱਜ਼ਤੀ ਕਰਦੇ ਰਹੇ ਨੇ। ਬਿਲਕੁਲ, ਆਫ ਕੋਰਸ, ਐਸੀ ਕੋਈ ਸ਼ੱਕ ਨਹੀਂ ਹੈ ਕਿ ਜਾਣ ਬੁੱਝ ਕੇ ਤੁਹਾਨੂੰ ਆ ਕੇ ਇਹਨੂੰ ਇੰਗਲਿਸ਼ 'ਚ ਹਰੈਸਮੈਂਟ ਕਹਿੰਦੇ ਨੇ, ਪਤਾ ਨਹੀਂ ਪਾਕਿਸਤਾਨ 'ਚ ਇਹਨੂੰ ਕੀ ਲਫ਼ਜ਼ ਕਹੋਗੇ, ਬੇਇੱਜ਼ਤੀ ਕੀਤੀ ਹੈ ਨਾ। ਸਾਡੇ ਲਾਗੇ ਜੀ ਸਾਡੇ ਪੁਲਿਸ ਬੂਹੇ ਖਲੋ ਜਾਏ, ਡਾਲਾ ਖਲੋ ਜਾਏ, ਬੇਇੱਜ਼ਤੀ ਹੋ ਜਾਂਦੀ ਕਿ ਤੁਹਾਡੇ ਘਰ ਪੁਲਿਸ ਆਈ ਸੀ, ਖੈਰ ਤੁਹਾਡਾ ਚਾਹ ਪੀਣ ਆਇਆ ਹੋਵੇ, ਉਹ ਜੀ ਖੈਰ ਹੋਵੇ ਸੀ ਤੁਹਾਡੇ ਘਰ ਪੁਲਿਸ ਆਈ ਸੀ, ਖੈਰ ਦੀ ਬੇਇੱਜ਼ਤੀ ਮੈਂ ਤਾਂ ਮਹਿਸੂਸ ਕਰਾਂਗਾ ਨਾ ਕਿ ਉਹ ਬਾਵਰਦੀ ਗੱਡੀਆਂ ਲੈ ਕੇ ਆਣਾ। ਵੈਸੇ ਦੋਸਤ ਨੇ ਹਾਂ ਪ੍ਰਾਈਵੇਟ ਕੱਪੜੇ 'ਚ ਆ, ਆਪਣੀ ਪ੍ਰਾਈਵੇਟ ਗੱਡੀ 'ਚ ਆ, ਬਿਸਮਿਲ੍ਲਾ, ਪਰ ਜਿਹਦੀ ਵਰਦੀ 'ਚ ਆਉਂਦੇ ਨੇ, ਸਾਰੇ ਸਿਸਟਮ ਨਾਲ ਆਉਂਦੇ ਨੇ, ਤੇ ਉਹ ਬੇਇੱਜ਼ਤੀ ਮਹਿਸੂਸ ਹੁੰਦੀ ਸਾਡੇ ਸਿਸਟਮ ਦੇ ਵਿੱਚ, ਸਾਡੇ ਕਲਚਰ ਦੇ ਵਿੱਚ। ਉਹ ਬੇਇੱਜ਼ਤੀ ਕੀਤੀ ਗਈ ਹੈ, ਇਨਸਲਟ ਕੀਤੀ ਗਈ ਹੈ, ਹਿਊਮਿਲੀਏਟ ਕੀਤਾ ਗਿਆ ਹੈ। ਮੈਂ ਕਿ ਤੁਹਾਡੀਆਂ ਗੱਲਾਂ ਦੇ ਵਿੱਚ ਜੋ ਮੈਨੂੰ ਨਜ਼ਰ ਆਇਆ ਜੀ, ਇਹਦੇ ਵਿੱਚ ਕਿਸੇ ਇਦਾਰੇ ਦਾ ਡਾਇਰੈਕਟ ਰੋਲ ਨਹੀਂ ਹੈ, ਇਹ ਪਿੱਛੋਂ ਆਰਡਰ ਸੀ। ਬਿਲਕੁਲ ਜ਼ਾਤੀ ਮਾਈ ਬਾਪ ਦਾ ਕਿ ਇਹ ਕੰਮ ਕਰੋ। ਬਿਲਕੁਲ, ਉਹਨਾਂ ਨੇ ਆਪਣੀਆਂ ਮਤਲਬ ਆਪਣਾ ਗੁੱਸਾ ਮਿਟਾਉਣ ਵਾਸਤੇ ਕੀਤਾ।
ओके, बिल्कुल। माई बाप ने, बिल्कुल। ठीक है। और ਉਹਦੇ 'ਚ ਅਮਰੀਕਾ ਤਾਂ ਕਹਿ ਸਕਦੇ ਲੇਕਿਨ ਬਹੁਤ ਕਮ ਹੱਥ ਸੀ, ਦੇ ਡੋਂਟ ਕੇਅਰ, ਅਰੈਸਟ ਕਰ ਲਿਆ, ਕਰ ਲਿਆ। ਇਹ ਇਸਲਾਮਾਬਾਦ ਤੁਸੀਂ ਕਿਸੇ ਹਾਈ ਕੋਰਟ ਤੇ, ਜੀ ਬਿਲਕੁਲ ਕਰ ਲਿਆ, ਅਰੈਸਟ ਹੋ ਗਏ। ਠੀਕ ਹੈ। ਹੁਣ ਅਸੀਂ ਇਸ ਟਾਪਿਕ ਨੂੰ ਇੱਥੇ ਕਲੋਜ਼ ਕਰਨੇ ਆ ਤੇ ਅਗਲੇ ਦੇ ਵਿੱਚ ਅਸੀਂ ਇੱਥੋਂ ਅੱਗੇ ਟੁਰਾਂਗੇ, ਕਿਉਂਕਿ ਵੈਸੇ ਵੀਲਾਗ ਲੰਮਾ ਹੋ ਜਾਂਦਾ ਤੇ ਇਹਨੂੰ ਇੱਥੇ ਰੋਕ ਕੇ ਅੱਗੋਂ ਟੋਟਲ ਜੇਲ੍ਹ ਨਹੀਂ, ਅਗਲਾ ਵੀਲਾਗ ਤੁਸੀਂ ਤੁਹਾਨੂੰ ਫਿਰ ਵੇਖਣ ਨੂੰ ਮਿਲੇਗਾ। ਇਹਦੇ ਵਿੱਚ ਅਸੀਂ ਇਜਾਜ਼ਤ ਚਾਹੁੰਦੇ ਹਾਂ। ਅਗਰ ਪ੍ਰੋਗਰਾਮ ਅੱਛਾ ਲੱਗੇ ਤਾਂ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੋ। ਔਰ ਕੋਈ ਪਰਸਨਲ ਨਹੀਂ ਹੈ, ਜੋ ਹਕੀਕਤ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਬਿਆਨ ਕੀਤੀ ਜਾ ਰਹੀ ਹੈ। ਇਹ ਗੱਲਾਂ ਸ਼ਾਇਦ ਤੁਹਾਨੂੰ ਪਹਿਲੇ ਕਿਸੇ ਨੇ ਨਾ ਦੱਸੀਆਂ ਹੋਣ। ਅੱਲਾ ਹਾਫਿਜ਼।